दर्शकों ब्रेक तो बाद थोड़ा स्वागत है जी। डॉक्टर साहब साढ़े कोल अगला फेसबुक मैसेज आया है वीर गुरप्रीत सिंह जी का बहरीन तो इन्हों ने गौ माता बारे लिखा है। ये लिखते हैं वाहिगुरू जी का खालसा वाहिगुरू जी की फतेह। 1 जून ਨੂੰ मैं ਵੱਖ-ਵੱਖ न्यूज़ चैनल फरोल रहा सी ਅਤੇ एक ब्रेकिंग न्यूज़ ਤੇ मेरी नज़र पई ਉਹ ਇਹ ਕਿ ਦਾਦਰੀ ਕਾਂਡ ਦੇ ਪੀੜਤ ਅਖਲਾਕ ਦੇ ਫ੍ਰਿਜ ਵਿੱਚੋਂ ਮਿਲਿਆ ਮੀਟ ਅਸਲ ਵਿੱਚ ਗਊ ਮਾਸ ਬੀਫ ਸੀ। बीजेपी ਦੇ ਮੁੱਖ ਮੰਤਰੀ ਅਹੁਦੇ ਲਈ ਦਾਅਵੇਦਾਰ ਯੋਗੀ आदित्यनाथ ने मांग की है कि अखलाक दे परिवार खिलाफ केस दर्ज किया जाए। अखिलेश यादव कहता है कि अखलाक दे फ्रिज विचों मीट लभन दी पिछली रिपोर्ट किसी होर स्रोतों आई सी ना कि फोरेंसिक रिपोर्ट सी। फिर मैं NDTV लगा लिया जिथे रवीश कुमार प्राइम टाइम दी शुरुआत करन जा रहा सी। उसने एक मराठी फिल्म स्रोत नूं विचार अधीन लियांदा जिस विच दलित भाईचारे दी अफसोसजनक हालत बारे दस्सिया गया है। फिल्म बारे दस के डायरेक्टर नाल गल करन तों पहलां उसने दर्शकां दी मानसिकता ते चोट करदियां कहा कि किसी नूं इह टॉपिक बोरिंग लगे तां ओह कोई होर चैनल ला लैण जिथे होर सारे चैनल गौ मास ते चर्चा कर रहे हैं। इस बारे सोचदियां मेरे मन विच एक विਉਂਤ बनी जिस नाल समाज दा हर वर्ग सहमत होवेगा अते गौ माता दी रखिया भी होवेगी। मैं भारतीय सरकार नूं एक कानून बनाउण दी अपील करदा हां जिस अधीन गਊਆਂ ਰੱਖਣ वालिਆਂ ਲਈ गਊਆਂ ਨੂੰ एनिमल हसबैंडरी डिपार्टमेंट नाल रजिस्टर करना लाजमी किया जाए। एनिमल हसबैंडरी डिपार्टमेंट ਇਹ ਯਕੀਨੀ ਬਣਾਏ ਕਿ ਗਊ ਵੱਲੋਂ ਦੁੱਧ ਦੇਣਾ ਬੰਦ ਕਰਨ ਤੋਂ ਬਾਅਦ ਕਿਸੇ ਗਾਂ ਨੂੰ ਲਵਾਰਸ ਨਾ ਬਣਾਇਆ ਜਾਵੇ। ਹਰ ਗਾਂ ਦੀ ਮੌਤ ਰਜਿਸਟਰਡ ਕੀਤੀ ਜਾਵੇ ਤੇ ਸਰਕਾਰ ਰਿਕਾਰਡ ਰੱਖੇ ਹਰ ਗਾਂ ਕੁਦਰਤੀ ਮੌਤ ਮਰੇ। ਕੋ ਕੇ ਮਾਰਨ ਜਈ ਸਖਤ ਸਜ਼ਾ ਦਿੱਤੀ ਜਾਵੇ। ਉਹਨਾਂ ਨੂੰ ਜਿਹੜੇ ਗਾਂ ਨੂੰ ਲਵਾਰਸ ਛੱਡ ਦਿੰਦੇ ਹਨ ਕਿਰਪਾ ਕਰਕੇ ਇਸ ਬਾਰੇ ਆਪਣੇ ਵਿਚਾਰ ਦਿਓ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਬਹਿਰੀਨ ਤੋਂ ਲਿਖਿਆ ਜੀ। ਉਹ ਅਕਸਰ ਲਿਖਦੇ ਰਹਿੰਦੇ ਨੇ ਔਰ ਉਹਨਾਂ ਨੇ ਭਾਰਤੀ ਮੀਡੀਆ ਬੇਸ਼ੱਕ ਇੱਕ ਈਮੇਲ ਕੁਝ ਦਿਨ ਪਹਿਲਾਂ ਦੀ ਆਈ ਹੋਈ ਹੈ ਇਸ ਲਈ ਇਹ ਟੌਪਿਕ ਹੁਣ ਕਰੰਟ ਨਹੀਂ ਹੈ। ਹੁਣ ਤਾਂ ਉਹਨਾਂ ਨੇ ਆਦਿਤਿਆਨੰਦ ਨੇ ਜਦੋਂ ਇਹ ਮੰਗ ਕੀਤੀ ਪਹਿਲਾਂ ਤਾਂ ਉਹਨਾਂ ਨੇ ਖੁਦ ਹੀ ਇਹ ਸਟੋਰੀ ਪਲਾਂਟ ਕਰ ਦਿੱਤੀ ਕਿ ਜੀ ਜਿਹੜੀ ਫੋਰੈਂਸਿਕ ਲੈਬੋਰਟਰੀ ਦੀ ਰਿਪੋਰਟ ਹੈ ਦਾਦਰੀ ਕਾਂਡ ਜਿੱਥੇ ਅਖਲਾਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ, ਪਿਓ ਨੂੰ ਪੁੱਤਰ ਨੂੰ ਜ਼ਖਮੀ ਕਰ ਦਿੱਤਾ ਕਿ ਜੀ ਉਹ ਵਾਕਈ ਗਊ ਮਾਸ ਸੀ। ਹਾਲਾਂਕਿ ਬਾਅਦ यूपी ਦੇ ਚੀਫ ਮਿਨਿਸਟਰ ਨੇ ਕਿਹਾ ਕਿ ਜੀ ਨਹੀਂ ਉਹ ਤਾਂ ਰਿਪੋਰਟ ਹੀ ਉਹਦਾ ਕੋਈ ਉਹਦੇ ਨਾਲ ਤਾਲੁਕ ਨਹੀਂ ਹੈ। ਪਰ ਉਹਨਾਂ ਨੇ ਗੱਲ ਇਹ ਨਹੀਂ ਹੈ ਵੀ ਉਹਨਾਂ ਨੇ ਇੱਕ ਪਿਓ ਮਾਰ ਦਿੱਤਾ, ਮੁੰਡੇ ਨੂੰ ਜਿਹੜਾ ਉਹ ਬਿਲਕੁਲ ਅਪੰਗ ਕਰ ਦਿੱਤਾ ਹੈ। ਲੇਕਿਨ ਇਹ ਸੀ ਕਿ ਇਹਨਾਂ ਦੇ ਟੱਬਰ ਦੇ ਖਿਲਾਫ ਵੀ ਉਹਦੀ ਜਿਹੜਾ ਮਾਰਿਆ ਗਿਆ ਉਹਦੀ ਵਾਈਫ ਉਹਦੀ ਡਾਟਰ ਉਹਦੇ ਖਿਲਾਫ ਵੀ ਕੇਸ ਰਜਿਸਟਰ ਕਰੋ ਕਿ ਜੀ ਇਹਨਾਂ ਨੇ ਜਿਹੜਾ ਉਹ ਬੀਫ ਰੱਖਿਆ ਹੋਇਆ ਸੀ। ਹਾਲਾਂਕਿ ਅੱਜ ਵੀ ਕੋਈ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਕੋਈ ਗਾਂ ਨੂੰ ਕੋਈ ਪਵਿੱਤਰ ਐਨੀਮਲ ਨਹੀਂ ਐਲਾਨਿਆ ਹੋਇਆ ਕਿ ਬਈ ਉਹਦਾ ਕੋਈ ਮਾਸ ਖਾ ਨਹੀਂ ਸਕਦਾ। ਪਰ ਇਹ ਹੈ ਕਿ ਨਾਲੇ ਚੋਰ ਨਾਲੇ ਚਤਰ ਕਿ ਵੀ ਉਹ ਉਹਨਾਂ ਨੂੰ ਉਹਦਾ ਰਨ ਕਰਨਾ ਚਾਹੁੰਦੇ ਨੇ ਕਿ ਤਾਂ ਕਿ ਮਾਈਨੋਰਿਟੀਜ਼ ਜਿਹੜੀਆਂ ਨੇ ਉਹ ਬਿਲਕੁਲ ਅੱਖਾਂ ਬੰਦ ਕਰਕੇ ਹਰ ਹੁਕਮ ਨੂੰ ਮੰਨਣ ਬਹੁ ਗਿਣਤੀ ਦਾ ਔਰ ਕੋਈ ਚੂੰ-ਚਾਂ ਕਰਨ ਦੀ ਗੱਲ ਨਾ ਹੋਏ। ਫਿਰ ਉਹਨਾਂ ਨੇ ਕਿਹਾ ਵੀ ਕਿਸ ਤਰੀਕੇ ਨਾਲ ਈਵਨ ਜਦੋਂ ਇਸ ਕਿਸਮ ਦਾ ਹੁੰਦਾ ਸਾਰੇ ਮੀਡੀਆ ਚੈਨਲ ਵੀ ਉਸ ਕਿਸਮ ਦੇ ਮਾਹਿਰਾਂ ਨੂੰ ਲਿਆ ਕੇ ਬਿਠਾ ਦਿੰਦੇ ਨੇ। ਪਰ ਉਹਨਾਂ ਨੇ ਕਿਹਾ ਵੀ NDTV ਜਿਹੜਾ ਰੜਕਦਾ ਮੋਦੀ ਦੀਆਂ ਅੱਖਾਂ 'ਚ ਔਰ ਮਿਸਟਰ ਪ੍ਰਨਾਬ ਰॉय ਜਿਹਨੇ ਬੜੇ ਧੜੱਲੇ ਦੇ ਨਾਲ ਇਹ ਕਿਹਾ ਕਿ ਉਹਨਾਂ ਨੇ ਕਿਹਾ ਜੀ ਡਿਊਰਿੰਗ ਦਾ ਮੈਕਾਰਥੀਜ਼ਮ ਈਰਾ ਇਨ ਅਮਰੀਕਾ there was a red under every bed and now during Modi era in India ਉਹਨਾਂ ਨੇ ਕਿਹਾ ਕਿ ਜਦੋਂ ਸੋਵੀਅਤ ਯੂਨੀਅਨ ਜਦੋਂ ਮੈਕਾਰਥੀ ਪੀਰੀਅਡ ਸੀ ਅਮਰੀਕਾ ਦੇ ਵਿੱਚ ਤੇ ਇਹ ਗੱਲ ਸੀ ਕਿ ਵੀ देयर इज़ ए रेड अंडर एवरी बेड कि हर बिस्तरे ਦੇ ਥੱਲੇ ਰੈਡ ਹੈ ਮਤਲਬ ਕਮਿਊਨਿਸਟ ਹੈ। ਔਰ ਉਹਨਾਂ ਨੇ ਕਿਹਾ ਕਿ ਮੋਦੀ ਦੇ ਜ਼ਮਾਨੇ 'ਚ ਹੁਣ ਇਹ ਹੈ ਕਿ देयर इज़ ए सैडिशियस बग अंडर एवरी रग ਕਿ ਵੀ ਜਿਹਨੂੰ ਮਰਜ਼ੀ ਜਿਹੜਾ ਉਹ ਕਹਿ ਦੇਣਗੇ ਜੀ ਤੁਹਾਡੀ ਜਿਹੜੀ ਹੈ ਉਸ ਦੇ ਥੱਲੇ ਰਗ ਦੇ ਥੱਲੇ ਜਿਹੜਾ ਉਹ ਗਲੀਚੇ ਦੇ ਥੱਲੇ ਜਿਹੜਾ ਉਹ ਤਾਂ ਦੇਸ਼ ਧਰੋਹੀ ਹੈ। ਮਤਲਬ ਤੁਹਾਡੇ ਹਰ ਘਰ 'ਚ ਜਿਹਨੂੰ ਮਰਜ਼ੀ ਇਹ ਕਹਿਣ ਕਿ ਦੇਸ਼ ਧਰੋਹੀ ਹੈ ਔਰ ਉਹਦੇ ਉੱਤੇ ਕੇਸ ਬਣਾ ਲੈਣ। ਜਿਵੇਂ ਅਸੀਂ ਜ਼ਿਕਰ ਕੀਤਾ ਕਿ ਜੇ ਪ੍ਰੋਫੈਸਰ ਨੇ ਯੂਨੀਵਰਸਿਟੀ ਦੇ ਨੇ ਇਹਨੂੰ ਥਰਡ ਰੇਟ ਐਕਟਰੈਸ ਕਿਹਾ, ਸਮ੍ਰਿਤੀ ਇਰਾਨੀ ਨੂੰ ਮੋਦੀ ਬਾਰੇ ਕਮੈਂਟ ਕੀਤਾ, ਉਧਰ ਤਾਂ ਉਹਨਾਂ ਦਾ ਜ਼ੋਰ ਨਹੀਂ ਚੱਲਿਆ। ਉਹਨੂੰ ਕਿਹਾ ਜੀ ਇਹਨੇ ਫਲਾਣੇ ਜਨਵਰੀ 'ਚ ਕਿਹਾ ਸੀ ਕਿ ਭਗਵਾਨ ਰਾਮ ਨੇ ਆਪਣੀ ਘਰ ਵਾਲੀ ਸੀਤਾ ਦੇ ਨਾਲ ਇਨਜਸਟਿਸ ਕੀਤਾ। ਸੋ ਇਸੇ ਤਰ੍ਹਾਂ ਜਿਹੜਾ ਅੱਜ ਡਿਬੇਟ ਔਰ NDTV ਹੀ ਹੋਏਗਾ ਉੱਥੇ ਜਿਹੜਾ ਮਾੜਾ ਮੋਟਾ
ਡਾਈਸੈਂਟਿੰਗ ਦਿੰਦਾ ਹੈ। ਹਾਲਾਂਕਿ ਪਿੱਛੇ ਇਹ ਵੀ ਖਬਰ ਸੀ ਕਿ ਉਹਨੂੰ ਉਹਨਾਂ ਨੇ ਕੇਬਲ ਤੋਂ ਲਾ ਦਿੱਤਾ ਹੈ, ਉਸ ਤੋਂ ਬਾਅਦ ਕੋਈ ਡੀਟੇਲ ਖਬਰ ਨਹੀਂ ਆਈ। ਜਿਹੜਾ ਫਾਈਨਲੀ ਇਹਨਾਂ ਨੇ ਗੁਰਪ੍ਰੀਤ ਸਿੰਘ ਹੋਰਾਂ ਨੇ ਸੁਝਾਅ ਦਿੱਤਾ ਹੈ ਕਿ ਜੀ ਇਹ ਗਾਵਾਂ ਜਿਹੜੀਆਂ ਨੇ ਇਹਨਾਂ ਨੂੰ ਰਜਿਸਟਰ ਕੀਤਾ ਜਾਏ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਦੇ ਨਾਲ, ਔਰ ਫਿਰ ਜਿਹੜਾ ਕਾਨੂੰਨ ਦੇ ਥੱਲੇ ਕਾਨੂੰਨ ਬਣਾਇਆ ਜਾਏ, ਉਹਦੇ ਥੱਲੇ ਉਹਨੂੰ ਰਜਿਸਟਰ ਕੀਤਾ ਜਾਏ। ਜੇ ਕੋਈ ਗਾਂ ਮਰ ਜਾਏ ਤੇ ਉਹਦਾ ਰਿਕਾਰਡ ਰੱਖਿਆ ਜਾਏ, ਔਰ ਕੋਈ ਤਾਂ ਕਿ ਕੋਈ ਲਾਵਾਰਸ ਨਾ ਛੱਡ ਸਕੇ, ਔਰ ਉਹਨਾਂ ਨੂੰ ਕੋਈ ਨਾ ਮਾਰਿਆ ਜਾਏ। ਜੀ ਜਿਸ ਮੁਲਕ ਦੇ ਵਿੱਚ ਹਿਊਮਨ ਬੀਇੰਗਸ ਕੋ ਕੇ ਮਰ ਰਹੇ ਨੇ, ਜਦੋਂ 40% ਅਸੀਂ ਕਹਿੰਦੇ ਹਾਂ ਕਿ ਗਰੀਬੀ ਰੇਖਾ ਤੋਂ ਥੱਲੇ ਨੇ, ਤੇ ਉਹਦੇ ਤੋਂ ਬਦਤਰ ਹੋਰ ਕੀ ਸਥਿਤੀ ਹੋ ਸਕਦੀ ਹੈ। ਔਰ ਜਿਸ ਤਰੀਕੇ ਦਾ ਮਾਹੌਲ ਭਾਰਤ ਭਰ ਦੇ ਵਿੱਚ ਘੱਟ ਗਿਣਤੀਆਂ ਦੇ ਲਈ, ਦਲਿਤਾਂ ਦੇ ਲਈ, ਆਦੀਵਾਸੀਆਂ ਦੇ ਲਈ ਸਿਰਜਿਆ ਗਿਆ, ਉੱਥੇ ਕੌਣ ਕਿ ਇਹ ਤਾਂ ਗਾਂ ਜਾਂ ਦੂਜੇ ਦਾ ਇਹਨਾਂ ਦੇ ਲਈ ਕੋਈ ਮਤਲਬ ਨਹੀਂ ਹੈ। ਇਹ ਤਾਂ ਜ਼ਾਲਮ ਲੋਕ ਨੇ, ਕਰੂਅਲ ਲੋਕ ਨੇ। ਇਹ ਤਾਂ ਸਿਰਫ ਮਾਈਨੋਰਿਟੀ ਨੂੰ ਸਕੇਅਰ ਕਰਨ ਦੇ ਲਈ, ਉਹਨਾਂ ਦਾ ਬਲੈਕਮੇਲ ਕਰਨ ਦੇ ਲਈ ਉਹਨਾਂ ਨੂੰ, ਔਰ ਇਹ ਹੁਣ ਖੁੱਲ੍ਹਾ ਹੋ ਗਿਆ, ਜਦੋਂ ਮਰਜ਼ੀ ਕਹਿ ਦੇਣ ਕਿ ਜੀ ਇਹ ਤਾਂ ਉਹ ਖਾ ਭਾਵੇਂ ਬੱਕਰੇ ਦਾ ਮੀਟ ਰਿਹਾ ਹੋਏ ਜਾਂ ਜੋ ਕਿ ਜੀ ਇਹ ਖਾ ਰਹੇ। ਔਰ ਜਿਸ ਤਰੀਕੇ ਨਾਲ ਇਹਨਾਂ ਨੇ ਚਮੜਾ ਟ੍ਰੇਡ, ਜਿਹੜੀ ਮੋਸਟਲੀ ਵਿਚਾਰੇ ਗਰੀਬ ਦਲਿਤ ਜਿਹੜੇ ਨੇ ਉਹਨਾਂ ਦੀ ਰੋਟੀ ਪਾਣੀ ਚ ਉਹਨੂੰ ਕੀਤਾ ਹੈ। ਫਿਰ ਜੇ ਕੋਈ ਜਿਹੜਾ ਇੱਕ ਥਾਂ ਤੋਂ ਦੂਸਰੀ ਥਾਂ ਪ੍ਰੋਪਰ ਜਿਹੜਾ ਭਾਵੇਂ ਘਰੇਲੂ ਯੂਜ਼ ਲਈ ਜਾਂ ਵੇਚਣ ਲਈ ਵੀ ਗਾਵਾਂ ਮੱਝਾਂ ਜਿਹੜੀਆਂ ਨੇ ਉਹ ਟਰਾਂਸਪੋਰਟ ਕਰ ਰਿਹਾ ਹੁੰਦਾ, ਤੇ ਇਹਨਾਂ ਦੇ ਗੁੰਡੇ ਆ ਕੇ ਉਹਨਾਂ ਨੂੰ ਘੇਰ ਲੈਂਦੇ ਨੇ ਕਿ ਜੀ ਇਹ ਤਾਂ ਮਾਰਨ ਦੇ ਲਈ ਲੈ ਕੇ ਚੱਲੇ ਸੀ। ਪਰ ਕੱਲਾ ਗਾਂ ਤੱਕ ਨਹੀਂ ਕਾਨੂੰਨ ਰਿਹਾ, ਕੁਝ ਸਟੇਟਾਂ ਨੇ ਕਾਊ ਫੈਮਿਲੀ, ਉਹਦੇ 'ਚ ਮੱਝਾਂ ਵੀ ਆ ਗਈਆਂ, ਬੱਚੇ ਬੱਚੀਆਂ, ਕੱਟੇ ਕੱਟੀਆਂ, ਸੰਡੀਆਂ ਸਾਰੇ ਜਿਹੜੇ ਨੇ ਉਹਦਾ ਹਿੱਸਾ ਬਣਾ ਦਿੱਤੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਨਹੀਂ ਹੈ ਕਿ ਇਹਨਾਂ ਨੂੰ ਬੜਾ ਫਿਕਰ ਹੈ ਗਊਆਂ ਦਾ, ਤੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਏ ਐਨੀਮਲ ਹਸਬੈਂਡਰੀ ਨਾਲ, ਤੇ ਫਿਰ ਉੱਥੇ ਕਿਹੜਾ ਕਾਨੂੰਨ ਹੈ, ਕਿਹੜੀ ਜਿਹੜੀ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਤਾਂ ਦੂਰ ਦੀ ਗੱਲ, ਉੱਥੇ ਲੋਕਾਂ ਦੇ ਨਾਲ ਵੈਸੇ ਜਿਹੜੇ ਐਗਜ਼ਿਸਟਿੰਗ ਕਾਨੂੰਨ ਨੇ ਉੱਥੇ ਕੀ ਹੁੰਦਾ। ਹਾਂ, ਇਹ ਹੁਣ ਇਹ ਹੈ ਵੀ ਇਹਨਾਂ ਨੇ ਕੁਝ ਜਿਹੜੇ ਨੇ ਸਰਕਾਰ 'ਚ ਵੜ ਕੇ RSS ਦੇ ਜਿਹੜੇ ਨੇ ਖਾ ਰਹੇ ਨੇ, ਕੁਝ ਜਿਹੜੇ ਨੇ ਬਿਊਰੋਕਰੇਸੀ ਦੇ ਨਾਲ ਰਲੇ ਹੋਏ ਨੇ, ਤੇ ਗਾਂ ਰੱਖਿਆ ਦੇ ਨਾਂ ਥੱਲੇ ਘੱਟ ਗਿਣਤੀਆਂ ਨੂੰ ਪਰਸੀਕਿਊਟ ਕਰਨ ਦਾ ਬਹਾਨਾ, ਪਲੱਸ ਗਊਸ਼ਾਲਾਵਾਂ ਦੇ ਨਾਂ ਥੱਲੇ ਜਿਵੇਂ ਬਾਦਲ ਨੇ ਉਹਨਾਂ ਨੂੰ ਥਾਵਾਂ ਦਿੱਤੀਆਂ, ਫਿਰ ਰੈਗੂਲਰ ਫੰਡ ਨੇ ਪੰਜਾਬ ਦੇ ਵਿੱਚ ਕਿਵੇਂ ਟੈਕਸ ਲਾਇਆ ਗਿਆ ਐਕਸਟਰਾ 1% ਸੈਸ ਕਿ ਵੀ ਗਊਆਂ ਨੂੰ ਦੇਣਾ, ਤੇ ਉਹ ਗਊਸ਼ਾਲਾਵਾਂ ਵਾਲੇ ਇੱਕ ਦਰਵਾਜ਼ੋਂ ਲਿਆਉਂਦੇ ਨੇ, ਦੂਜੇ ਪਾਸੇ ਕੱਢ ਦਿੰਦੇ ਨੇ, ਪੈਸੇ ਖਾਈ ਜਾਂਦੇ ਨੇ। ਸੋ ਕੁੱਲ ਮਿਲਾ ਕੇ ਉੱਥੇ ਹੁਣ ਇਹ ਗਾਂ ਤੇ ਗਾਂ ਦੇ ਭਗਤ ਜਿਹੜੇ ਨੇ ਕਿੰਨੀ ਦੇਰ ਇਹਨੂੰ ਵੇਚਣਗੇ, ਕਿਉਂਕਿ ਜੇ ਭਗਵਾ ਕਰਨ ਹੋ ਜਿਹੜਾ ਜਿਸ ਲਾਈਨ ਦੇ ਉੱਤੇ ਤੁਰੇ ਹੋਏ ਨੇ, ਇਨ ਦਾ ਐਂਡ ਅੰਦਰੂਨੀ ਇਹਨਾਂ ਦੀ ਆਪਸੀ ਲੜਾਈ ਹੋਏਗੀ। ਚੋਰ ਨੇ ਸਾਰੇ, ਔਰ ਇੱਕ ਦੂਜੇ ਦਾ ਫਰਾਡ ਵੀ ਖੋਲਣਗੇ, ਉਦੋਂ ਸ਼ਾਇਦ ਵਾਸਟ ਮੈਜੋਰਿਟੀ ਜਿਹੜੀ ਹੈ ਉਸ ਸਪੈਲ ਚੋਂ ਨਿਕਲ ਸਕੇ। ਪਰ ਅੱਜ ਤਾਂ ਇਹ ਗਾਂ ਨੂੰ ਇਹਨਾਂ ਨੇ ਸਾਹਮਣੇ ਰੱਖ ਕੇ ਜਿਹੜਾ ਜਿਸ ਕਿਸਮ ਦੀ ਇਹ ਨੀਤੀ ਰਾਜਨੀਤੀ ਕਰ ਰਹੇ ਨੇ, ਉਹਦੇ ਚੋਂ ਕੋਈ ਛੁਟਕਾਰੇ ਦੀ ਆਸ ਨਹੀਂ ਹੈ। ਸੋ ਇਹ ਕੋਈ ਉਹਨਾਂ ਦਾ ਜਿਹੜਾ ਸੁਝਾਅ ਹੈ ਕੋਈ ਵਰਕੇਬਲ ਨਹੀਂ ਹੈ, ਔਰ ਨਾ ਹੀ ਇਸ ਕਿਸਮ ਦੀ ਗੱਲ 'ਚ ਸਾਨੂੰ ਜਿਹੜਾ ਈਵਨ ਪੈਣਾ ਵੀ ਚਾਹੀਦਾ। ਸਾਨੂੰ ਤਾਂ ਇਹਨਾਂ ਦਾ ਫਰਾਡ ਐਕਸਪੋਜ਼ ਕਰਨਾ ਚਾਹੀਦਾ ਜੋ ਕਿ ਫਰਾਡ ਕਰ ਰਹੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਲੈਣੇ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।